नहर तो कोई तकरीबन 2 मील पिछा हट में हाँ जी दिन छपनाला सी ते सिख कहन लगे मलाटरी कहन लगी भी तुसी भी इत्थे बैठो। कैंप लगा सी उत्थे? नहीं वो शहीद किए पे से सारे। शहीद कीते सी? हाँ जी कहंदे उत्थे बैठो। हाँ एक फिर मुसलमानों की बच्ची आई कमाल चो निकल के वो भज के साडे गाफले च डली। फिर वो सिख कहन लगे दो सानू असीं आख्या भी शहीद हो जाएंगे असीं देने नहीं। उत्थे एक मेरी नानी सी एक मेरी मामी सी ते वो उस तरह उन्हें कपड़े के बीच ही टिब्बे टुआ पर करना। वालेकुम सलाम। बुजुर्गो की नाम है अपना? मोहम्मद रफी। मोहम्मद रफी। तुहाडे वालिद साहब दा? फजलदीन। फजलदीन। ते दादा जी दा? बाबा सजादा। सजादा। केड़ी कौम है अपनी? डोगर। डोगर। गोद केड़ी है अपनी? डोगर ही। अच्छा खम्मे। हां जी खम्मे खम्मे खम्मे। सही सही सही। पिछला अपना पिंड केड़ा? लद्दूवास। लद्दूवास। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? नाल है जैसे जी सरदारे वाला बमन वाला नंगल भीमड़ा हाँ जी उडत सही बोहा बलाडा सही सही सही। ਇਹਦੀ ਤਹਿਸੀਲ ਕਿਹੜੀ ਸੀ? ਇਹਨਾਂ ਦੀ ਰਿਆਸਤ बोहा ਦੀ ਹੈਗੀ ਸੀ ਰਿਆਸਤ ਪਟਿਆਲਾ। हाँ जी ਬਲਾਡੇ ਦੀ ਹੈਗੀ ਸੀ ਜ਼ਿਲ੍ਹਾ ਹਿਸਾਰ। ਸਹੀ। ਤੇ ਫੁੱਲੂ ਵਾਲੇ ਦੀ ਹੈਗੀ ਸੀ ਰਿਆਸਤ ਪਟਿਆਲਾ। ਸਹੀ ਸਹੀ। ਤਹਿਸੀਲ ਵੀ ਆਈ ਸੀ? हाँ जी ਸਹੀ ਹੋ ਗਿਆ। ਤੁਹਾਡਾ ਪਿੰਡ ਕਿੱਡਾ ਕੁ ਸੀ? ਵੱਡਾ ਸੀ ਕਿ ਛੋਟਾ ਪਿੰਡ ਸੀ? ਐਡਾ ਕੁ ਸੀ ਬਦਰੂ ਚ? ਬਦਰੂ ਤੇ ਕਾਫੀ ਵੱਡਾ ਪਿੰਡ ਸੀ। हाँ जी ਕਿਹੜੇ ਕਿਹੜੇ ਕੌਮਾਂ ਉੱਥੇ ਬਾਸ ਸੀ? ਉੱਥੇ ਬਾਅਦ ਡੋਗਰ ਸਨ हाँ जी ਰਾਜਪੂਤ ਸਨ ਰਾਜਪੂਤ ਸਨ ਜੀ। ਸਹੀ ਹੋ ਗਿਆ। जामा जी में नमाज पढ़नी ਠੀਕ ਹੋ ਗਿਆ। ਅੱਛਾ ਜੀ ਤੇ ਮਸਜਿਦਾਂ ਕਿੰਨੀਆਂ ਸੀ ਉਸ ਪਿੰਡ ਦੇ ਵਿੱਚ? ਮਸਜਿਦਾਂ ਜੀ ਇੱਕੋ ਸੀ। ਇੱਕੋ ਮਸਜਿਦ ਸੀ? हाँ जी ਇੱਕੋ ਸੀ। ਤੇ ਅੱਛਾ ਮਸਜਿਦ ਇੱਕ ਸੀ ਤੇ ਹਿੰਦੂ ਵੀ ਰਹਿੰਦੇ ਸੀ ਉਸ ਪਿੰਡ ਜਾਂ ਸਿੱਖ? नहीं चूड़े सन। ਅੱਛਾ ਚੂੜੇ ਸਨ। हाँ जी ਕੀ ਕਰਦੇ ਸੀ ਤੁਹਾਡੇ ਬਜ਼ੁਰਗ ਉਸ ਪਿੰਡ ਦੇ ਵਿੱਚ? ਸਾਡੇ ਵਾਹੀ ਕਰਦੇ ਸੀ। ਵਾਹੀ ਕਰਦੇ ਸੀ? हाँ जी ਖੂਹ ਹੈ ਸੀ ਉਸ ਪਿੰਡ ਦੇ ਵਿੱਚ ਤੁਹਾਡੇ? हाँ जी बड़े खूह से। ਕਿਹੜੇ ਕਿਹੜੇ ਸਾਈਡ ਤੇ ਸੀ? ਕੀ ਨਾਂ ਸੀ ਖੂਹਾਂ ਦੇ? ना नहीं सी जी हाँ जी अं मतलब ब्याह खम्मे का खूह है हाँ जी आ दुधमा का हाँ जी आस पास राजपूतों का सही सही। अंज मतलब चार छफेरे ਅੱਛਾ ਨਾ ਵਾਈਦੇ ਸੀ हाँ ਆਪਣੀ जी ਬਰਾਦਰੀ ਦੀ? हाँ जी ਸਹੀ। ਤੁਹਾਡੀ ਜ਼ਮੀਨ ਕਿਹੜੀ ਸਾਈਡ ਤੇ? ਚੜ੍ਹਦੀ ਸਾਈਡ ਤੇ ਲੈਂਦੀ ਸਾਈਡ ਤੇ? लहंगी ਲੈਂਦੀ ਸਾਈਡ ਤੇ। हाँ जी ਪਿੰਡ ਦੇ ਵਿੱਚ ਘਰ ਪੱਕੇ ਸੀ ਕਿ ਕੱਚੇ ਸੀ? कोई पक्के सन कोई कच्चे सन। ਸਹੀ ਹੋ ਗਿਆ। ਤੁਹਾਡੀ ਉਦੋਂ ਕਿੰਨੀ ਉਮਰ ਸੀ? तकरीबन 10-12 साल से। ਅੱਛਾ 10-12 ਸਾਲ। ਸਹੀ ਹੋ ਗਿਆ। ਤੇ ਸਕੂਲ ਹੈ ਸੀ ਤੁਹਾਡੇ ਪਿੰਡ? हाँ जी ਕਿੰਨਵੀਂ ਤੱਕ ਸਕੂਲ ਸੀ? 5 तक ਤੁਸੀਂ ਜਾਂਦੇ ਰਹੇ ਪੜਨ? नहीं जी ਅੱਛਾ ਨਹੀਂ ਜਾਂਦੇ ਰਹੇ। नहीं ਸਹੀ ਹੋ ਗਿਆ। ਤੇ ਜਿਹੜੇ ਸੀ ਉੱਥੇ ਛੱਪੜ ਵੀ ਹੈ ਸੀ ਤੁਹਾਡੇ? हाँ जी छप्पड़ है ਕਿਹੜੀ ਸਾਈਡ ਤੇ ਸੀ? पहाड़ की साइड से। ਪਹਾੜ ਦੀ ਸਾਈਡ ਤੇ? हाँ इस पास। ਸਹੀ ਹੋ ਗਿਆ। ਤੇ ਨਾਲ ਦੇ ਪਿੰਡਾਂ ਦੇ ਵਿੱਚ ਸਿੱਖਾਂ ਦੇ ਪਿੰਡ ਸੀ ਕਿ ਮੁਸਲਮਾਨਾਂ ਦੇ ਪਿੰਡ ਸਨ? सरदारे वाला जो मुसलमानों का था ਹਾਂਜੀ नंगल सी जेड़ा अद्धा हिंदुओं का सी ਹਾਂਜੀ अद्धा मुसलमानों का था। ਸਹੀ सही सही। बामन वाले भी सिख सन ਹਾਂਜੀ ते डोगर सन। ਅੱਛਾ ਅੱਛਾ। ਹੁਣ ਮੈਨੂੰ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ जी ਤੁਹਾਡੇ ਪਿੰਡ ਦੇ ਉੱਤੇ ਹਮਲਾ ਹੋਇਆ ਕੋਈ ਜਾਂ ਉੱਥੋਂ ਦੇ ਮੁਸਲਮਾਨਾਂ ਨੂੰ ਕਿਸੇ ਨੇ ਮਾਰਨ ਦੀ ਕੋਸ਼ਿਸ਼ ਕੀਤੀ? नहीं जी एक नाल पिंड साडे जगह बजदा सी ਹਾਂਜੀ सिर्फ वो मारिया सी सारा टोटली ਪੂਰਾ ਪਿੰਡ? पूरा पिंड ही। बीबियां सन जेड़ियां ਹਾਂਜੀ वो खूह छाला मारदियां रहियां खूह भर गया। ਅੱਛਾ फिर बिचों चक के ना बीबियां जेड़ियां उत्ते सन ਹਾਂਜੀ ਜਿਹੜੀਆਂ ਸੋਹਣੀਆਂ ਸੁਨੱਖੀਆਂ ਸੀਆਂ ਉਹਨਾਂ ਨੂੰ ਆਪਣਾ ਫੜ ਕੇ ਲੈ ਗਏ ਤੇ ਜਿਹੜੀਆਂ ਹੈਗੀਆਂ ਸੀਆਂ ਉਲੀਆਂ ਪਰਲੀਆਂ ਹਾਂਜੀ ਉਹਨਾਂ ਨੂੰ ਉਹਨਾਂ ਨੇ ਸ਼ਹੀਦ ਕਰਤਾ। ਅੱਛਾ ਜੀ। ਉਹ ਕਿਹੜਾ ਪਿੰਡ ਸੀ? ਪਿੰਡ ਜਗ੍ਹਾ ਉਹਦੇ ਵਿੱਚ ਕਤਲ ਆਮ ਹੋਈ ਹੈ? ਹਾਂਜੀ। ਤੇ ਤੁਹਾਡੇ ਪਿੰਡ ਦੇ ਉੱਤੇ ਕਿਤੇ ਹਮਲਾ ਨਹੀਂ ਆਇਆ? ਨਹੀਂ
ਤੁਸੀਂ ਫਿਰ ਕਿੱਦਾਂ ਨਿਕਲੇ ਉਸ ਤੇ? ਅਸੀਂ ਵੀ ਸਾਨੂੰ ਨਾਲ ਇੱਕ ਪਿੰਡ ਸੀ, ਹਾਂਜੀ ਉਹ ਆ ਗਏ ਵੀ ਤੁਸੀਂ ਉੱਠ ਖੜੋ। ਹਾਂਜੀ ਸਾਰੇ ਲੋਕ ਵੀ ਉੱਠ ਖੜੇ। ਸਾਡੇ ਨਾਲ ਇੱਕ ਚੱਲਦੀ ਸੀ ਜੀ ਮਹਿਰਾਰੀ ਆਪਣੀ, ਹਾਂਜੀ ਇਹਦੇ ਨਾਲ ਹੀ ਕਹਿੰਦੇ ਅਸੀਂ ਉਹਨੂੰ। ਬਸ ਫਿਰ ਉਹ ਪਿੰਡ ਜਦੋਂ ਨਿਕਲ ਪਏ ਨਾ, ਹਾਂਜੀ ਫਿਰ ਸਾਡਾ ਪਿੰਡ ਵੀ ਨਿਕਲ ਪਿਆ। ਅੱਛਾ ਤੁਹਾਡਾ ਪਿੰਡ ਵੀ ਨਿਕਲ ਗਿਆ? ਹਾਂ, ਜਿੰਦੇ ਜਿੰਦੇ ਨਹੀਂ ਮਾਰੇ ਵੀ ਹੁਣ ਮੁੜ ਕੇ ਆ ਜਾਾਂਗੇ, ਨਾਲੀਆਂ ਪਾਰ ਚਲੇ ਗਏ ਗੱਡਿਆਂ ਤੇ? ਗੱਡਿਆਂ ਤੇ। ਤੇ ਉੱਥੇ ਫਿਰ ਰਹੇ ਅਸੀਂ ਕੋਈ 10-15 ਦਿਨ। ਫਿਰ ਜਿਹੜਾ ਕੋਈ ਮੁਸਲਮਾਨ ਦਾਣੇ ਲੈਣ ਗਿਆ ਜਾਂ ਆਟਾ ਲੈਣ ਗਿਆ ਆਪਣੇ ਪਿੰਡ, ਉਹਨਾਂ ਨੇ ਫਿਰ ਉਹ ਸ਼ਹੀਦ ਕਰਦੇ ਰਹੇ। ਅੱਛਾ ਉੱਥੇ ਆ ਗਏ ਸਨ ਫਿਰ ਸਿੱਖ? ਹਾਂ ਜੀ, ਫਿਰ ਸ਼ਹੀਦ ਕੀਤਾ ਉਹਨਾਂ ਨੇ। ਤੁਹਾਡੇ ਪਿੰਡ ਦੇ ਵੀ ਸ਼ਹੀਦ ਹੋਏ ਨੇ? ਹਾਂ ਜੀ। ਕਿਹੜੇ ਕਿਹੜੇ ਬੰਦੇ, ਨਾਂ ਯਾਦ ਨੇ ਉਹਨਾਂ ਦੇ? ਨਹੀਂ ਜੀ, ਨਾਂ ਨਹੀਂ ਯਾਦ। ਨਾਂ ਨਹੀਂ ਯਾਦ। ਤੇ ਤੁਸੀਂ ਫਿਰ ਕਿੰਨੇ ਦਿਨ ਉਸ ਜਗ੍ਹਾ ਤੇ ਰਹੇ ਹੋ? ਉੱਥੇ ਅਸੀਂ ਕੋਈ ਰਹੇ ਹਾਂ 10-15 ਦਿਨ। ਉਸ ਤੋਂ ਬਾਅਦ ਫਿਰ ਕਿੱਧਰ ਗਏ? ਉਸ ਤੋਂ ਬਾਅਦ ਫਿਰ ਅਸੀਂ ਟੁਰ ਪਏ। ਕੋਈ ਤਕਰੀਬਨ ਗਾਫਲਾ ਹੋਣਾ ਸਾਡਾ 3-4 ਲੱਖ ਦਾ ਜਾਂ 2 ਲੱਖ ਦਾ। ਸਹੀ। ਅੱਗੇ ਇੱਕ ਗਾਫਲਾ ਸੀ, ਉਹ ਸ਼ਹੀਦ ਕੀਤਾ, ਤੜਫ ਰਹੇ ਸੀ। ਕਿਹੜੀ ਜਗ੍ਹਾ ਤੇ? ਇਹ ਨਹਿਰ ਆਉਂਦੀ ਜੀ ਪੱਕੀ, ਉਹ ਨਹਿਰ ਕਹਿੰਦੇ ਨੇ ਬੀਕਾਨੇਰ। ਉਸ ਨਹਿਰ ਤੋਂ ਕੋਈ ਤਕਰੀਬਨ 2 ਮੀਲ ਪਿਛਾਂ ਹਟਵੇਂ। ਹਾਂਜੀ। ਦਿਨ ਛਪਣ ਵਾਲਾ ਸੀ ਤੇ ਸਿੱਖ ਕਹਿਣ ਲੱਗੇ, ਮਲਟਰੀ ਕਹਿਣ ਲੱਗੀ ਵੀ ਤੁਸੀਂ ਵੀ ਇੱਥੇ ਬੈਠੋ। ਕੈਂਪ ਲੱਗਾ ਸੀ ਉੱਥੇ? ਨਹੀਂ, ਉਹ ਸ਼ਹੀਦ ਕੀਤੇ ਪਏ ਸੀ ਸਾਰੇ। ਸ਼ਹੀਦ ਕੀਤੇ ਸੀ? ਹਾਂਜੀ। ਕਹਿੰਦੇ ਉੱਥੇ ਬੈਠੋ। ਹਾਂ, ਇੱਕ ਫਿਰ ਮੁਸਲਮਾਨਾਂ ਦੀ ਬੱਚੀ ਆਈ ਕਮਾਲ ਚੋਂ ਨਿਕਲ ਕੇ, ਉਹ ਭੱਜ ਕੇ ਸਾਡੇ ਗਾਫਲੇ 'ਚ ਡਲੀ। ਫਿਰ ਉਹ ਸਿੱਖ ਕਹਿਣ ਲੱਗੇ ਦਿਓ ਸਾਨੂੰ। ਅਸੀਂ ਆਖਿਆ ਵੀ ਸ਼ਹੀਦ ਹੋ ਜਾਵਾਂਗੇ, ਅਸੀਂ ਦੇਣੀ ਨਹੀਂ। ਅੱਛਾ, ਤੁਹਾਡੇ ਕਾਫਲੇ ਵਾਲਿਆਂ ਨੇ? ਹਾਂ, ਨਹੀਂ ਦਿੱਤੀ। ਅੱਛਾ। ਸਾਨੂੰ ਉੱਥੇ ਬਹਾਨ ਲੱਗ ਪਏ, ਅਸੀਂ ਨਹੀਂ ਬੈਠੇ, ਮੁੜ ਪਏ। ਦਿਨ ਡੁੱਬ ਗਿਆ। ਜਿਨ੍ਹਾਂ ਨੇ ਨਮਾਜ਼ ਪੜ੍ਹਨੀ ਸੀ ਨਮਾਜ਼ ਪੜ੍ਹੀ। ਨਮਾਜ਼ ਪੜ੍ਹ ਕੇ ਸਾਨੂੰ ਅੱਧਾ ਬੀਕਾਨੇਰ ਦੀ ਇਸ ਪਾਸੇ ਪਾ ਲਿਆ, ਅੱਧੀ ਇਸ ਪਾਸੇ ਪਾ ਲਿਆ। ਅੰਜ ਦੀ ਨਹਿਰ ਸੀ, ਅੰਜ ਦੀ। ਮੱਖੀ ਸਾਡੇ ਉੱਤੇ ਇੰਨੀ ਹੋ ਗਈ। ਮੱਖੀ ਆਹ ਮੱਖੀ ਜਿਹੜੀ ਫਿਰਦੀ ਹੈ, ਬਦਨ ਨਹੀਂ ਸੀ ਦਿਸਦਾ। ਕਿਉਂ? ਖੂਨ ਇਨਸਾਨ ਦਾ ਸੁੱਕਦਾ ਸੀ ਵੀ ਖਬਰ ਸਾਡੇ ਨਾਲ ਕੀ ਕਰਨਗੇ। ਸਾਡੇ ਜਿਹੜੇ ਬੰਦੇ ਸਿਆਣੇ ਘੋੜੀਆਂ ਤੇ ਚੜੇ ਹੋਏ ਸੀ, ਉਹ ਕੋਈ 2 ਅੱਗੇ ਲੱਗ ਗਏ, 2 ਮਗਰ ਲੱਗ ਗਏ ਤੇ ਅੱਗੇ ਇੱਕ ਪੁਲ ਆ ਗਿਆ। ਉਸ ਪੁਲ ਦੇ ਉੱਤੇ ਮਿਲਟਰੀ ਬਹਿ ਗਈ। ਹਾਂ ਬਈ, ਅੰਬੇ ਆਂਦੇ ਨੂੰ ਉਹ ਤੁਹਾਡਾ ਪਿੰਡ ਪਾਕਿਸਤਾਨ ਦਾ ਹੈ। ਅੱਛਾ। ਉਸ ਪਿੰਡ ਆ ਗਏ। ਅੱਗੇ ਉਸ ਪਿੰਡ ਨੇ ਦੇਗਾਂ ਧਰੀਆਂ ਹੋਈਆਂ ਸਨ। ਮਸਰਾਂ ਦੀ ਦਾਲ, ਰੋਟੀਆਂ, ਚੌਲ, ਮਤਲਬ ਉਹਨਾਂ ਨੇ ਦਿੱਤੇ ਸਾਨੂੰ ਸਾਰੇ ਗਾਫਲੇ ਨੂੰ। ਉੱਥੋਂ ਫਿਰ ਕੋਈ ਇੰਜ ਖਿਲਰ ਗਿਆ, ਕੋਈ ਇੰਜ ਖਿਲਰ ਗਿਆ, ਅਸੀਂ ਇੱਥੇ ਆ ਗਏ। ਪਿੰਡ ਦਾ ਲੰਬੜਦਾਰ ਕਿਹੜਾ ਸੀ ਤੁਹਾਡੇ ਉੱਥੇ? ਲੰਬੜਦਾਰ ਹੈਗਾ ਸੀ ਹਿਆਤੂ। ਹਾਂ। ਡੋਗਰ ਬਰਾਦਰੀ ਦਾ? ਹਾਂਜੀ। ਇੱਕ ਲੰਬੜਦਾਰ ਸੀ ਤੁਹਾਡੇ ਪਿੰਡ? ਨਹੀਂ, 2 ਸਨ। ਦੂਸਰਾ ਕੌਣ ਸੀ? ਦੂਜਾ ਰਾਜਪੂਤ ਸੀ। ਅੱਛਾ, ਰਾਜਪੂਤ ਸੀ। ਹਾਂਜੀ। ਜ਼ਮੀਨ ਕਿੰਜ ਦੀ ਸੀ ਤੁਹਾਡੇ ਪਿੰਡ ਦੀ ਉੱਥੋਂ ਦੀ? ਜ਼ਮੀਨ ਸਾਡੀ ਜੀ ਅੱਛੀ ਸੀ। ਕਿਹੜੇ ਕਿਹੜੇ ਫਸਲਾਂ ਉਗਾਉਂਦੇ ਸੀ ਬਜ਼ੁਰਗ? ਸਾਡੇ ਉਦੋਂ ਕਣਕ, ਬਾਜਰੇ, ਚਣੇ। ਸਹੀ। ਤੇ ਇਹ ਚੀਜ਼ਾਂ ਹੁੰਦੀਆਂ ਸੀ। ਤੇ ਮੇਲਾ ਸ਼ੇਲਾ ਵੀ ਲੱਗਦਾ ਸੀ ਤੁਹਾਡੇ ਪਿੰਡ? ਨਹੀਂ। ਉਂਝ ਕੋਈ ਨਾਲ ਦੇ ਪਿੰਡਾਂ 'ਚ ਲੱਗਦਾ ਸੀ ਕਿ ਮੇਲਾ ਜਾਂ ਕੋਈ ਘੋਲ ਸ਼ੋਲ ਹੁੰਦੇ ਸੀ? ਹੁੰਦੇ ਸਨ ਜੀ। ਹਾਂਜੀ। ਇੱਕ ਪਿੰਡ ਸੀ 10 ਵੀ ਲੱਗਦਾ ਸੀ, ਪੁਲਾਣੇ ਵੀ ਮੇਲਾ ਲੱਗਦਾ ਸੀ। ਤੁਸੀਂ ਜਾਂਦੇ ਰਹੇ ਹੋ? ਨਹੀਂ ਜੀ, ਅਸੀਂ ਬੱਚੇ ਸੀ, ਛੋਟੇ ਛੋਟੇ ਸੀ, ਨਹੀਂ ਗਏ। ਸਹੀ ਸਹੀ। ਆ ਦੇਖੋ, ਆਂ ਜਿਹੜੀਆਂ ਗੱਲਾਂ ਹੋਈਆਂ ਨੇ। ਪੁਰਾਣੀ ਹੋਰ ਕੋਈ ਗੱਲਬਾਤ ਯਾਦ ਆ ਤਾਂ ਵੀ ਦੱਸੋ ਸਾਨੂੰ ਕਾਫਲਿਆਂ ਵਾਲੀ। ਦੱਸਦੇ ਨੇ ਜੀ। ਜਦੋਂ ਅਸੀਂ ਉੱਜੜ ਕੇ ਟੁਰ ਪਏ ਨਾ ਉੱਥੋਂ, ਪਾਣੀ ਛੱਪੜਾਂ ਦੇ ਵਿੱਚ ਕਿ ਭੱਜ ਕੇ ਗਏ ਵੀ ਇੱਥੇ ਪਾਣੀ ਖੜਾ ਹੈ।
ਇੱਕ ਬੰਦੇ ਨੇ ਸਾਨੂੰ ਦੱਸਿਆ ਵੀ ਇਸ ਛੱਪੜ ਦੇ ਵਿੱਚ ਵਿਉ ਪਾਈ ਹੋਈ ਹੈ, ਜ਼ਹਿਰ ਪਾਈ ਹੈ ਤੇ ਨਾ ਪੀਓ। ਤੇ ਇੱਕ ਬੱਦਲੀ ਜੀ ਉੱਠੀ, ਬਾਰਿਸ਼ ਸ਼ੁਰੂ ਹੋ ਗਈ, ਬੜੀ ਬਾਰਿਸ਼ ਪਈ, ਪਾਣੀ ਪੀਤਾ ਜੀ, ਫਿਰ ਰੱਜ ਗਏ ਸਾਰੇ ਕਾਫਲੇ ਨੇ ਤੇ ਫਿਰ ਤੁਰ ਪਏ। ਫਿਰ ਪਾਣੀ ਆਇਆ ਬੇਸਰਾ, ਪੁਲ ਦਾ ਪਤਾ ਨਾ ਲੱਗੇ ਵੀ ਕਿਹੜੇ ਪਾਸੇ ਹੈ। ਅੱਛਾ। ਫਿਰ ਸਿਆਣੇ ਬੰਦੇ ਨੇ ਸੋਟੀਆਂ ਲੈ ਕੇ ਟੋ ਕੇ ਫਿਰ ਉਹਨੇ ਦੱਸਿਆ ਵੀ ਆਹ ਪੁਲ ਹੈ, ਇਸ ਪੁਲ ਨੂੰ ਸਿੱਧਾ ਆਣਾ ਹੈ। ਇੰਨਾ ਪਾਣੀ ਆਇਆ, ਲੱਖ ਪਾਣੀ, ਮਤਲਬ ਲੱਖ ਹੀ ਹੋ ਜਾਏਗੀ। ਹਾਂਜੀ। ਤੇ ਉਹ ਫਿਰ ਅਸੀਂ ਨਹਿਰ ਦੇ ਬੀਜੀ ਉੱਥੋਂ ਪੁਲ ਉੱਤੋਂ ਦੀ ਲੰਘੇ। ਅੱਗੇ ਇੱਕ ਪਿੰਡ ਸੀ ਊਆਂ ਦਾ, ਭੁੱਖੇ ਮਰਦੇ ਫਿਰ ਉਸ ਪਿੰਡ ਨੂੰ ਪੈ ਗਏ। ਅੱਛਾ। ਉਹ ਪਿੰਡ ਛੱਡ ਕੇ ਨਾ ਉਸੇ ਤਰ੍ਹਾਂ ਭੱਜ ਗਿਆ। ਕਿਸੇ ਨੂੰ ਆਟਾ ਲੱਭ ਗਿਆ, ਕਿਸੇ ਨੂੰ ਛੋਲੇ ਲੱਭ ਗਏ, ਕਿਸੇ ਨੂੰ ਗੁੜ ਲੱਭ ਗਿਆ। ਇਸ ਤਰ੍ਹਾਂ ਮਤਲਬ ਫਿਰ ਆਪਦਾ ਗੁਜ਼ਾਰਾ ਕੀਤਾ। ਅਸੀਂ 8ਵੇਂ ਦਿਨ ਕਿ 9ਵੇਂ ਦਿਨ ਅਸੀਂ ਪਾਕਿਸਤਾਨ ਪਹੁੰਚੇ ਸੀ। ਅੱਛਾ, ਇੰਨੇ ਦਿਨਾਂ ਬਾਅਦ ਪਾਕਿਸਤਾਨ ਪਹੁੰਚੇ? ਹਾਂਜੀ, ਪੈਦਲ ਹੀ? ਪੈਦਲ। ਤੁਸੀਂ ਰਾਹ 'ਚ ਫਿਰ ਮਰੇ ਬੰਦੇ ਵੀ ਵੇਖੇ ਹੋਣੇ ਨੇ? ਬਾਕੀ ਸਾਡੇ ਜਦੋਂ ਆਪ ਮਰੇ ਸਨ। ਤੁਹਾਡੇ? ਹਾਂਜੀ। ਕੌਣ ਫੌਤ ਹੋਇਆ ਉੱਥੇ? ਇੱਕ ਮੇਰੀ ਨਾਨੀ ਸੀ, ਇੱਕ ਮੇਰੀ ਮਾਮੀ ਸੀ ਤੇ ਉਸੇ ਤਰ੍ਹਾਂ ਉਹਨਾਂ ਕੱਪੜਿਆਂ ਦੇ ਵਿੱਚ ਹੀ ਟਿੱਬੇ ਟੁਆਪਾ ਕਰਨਾ। ਬਿਮਾਰੀ ਨਾਲ ਹੀ ਮਰ ਗਈਆਂ? ਬਿਮਾਰੀ ਬਸ ਅੱਲਾ ਦਾ ਹੁਕਮ ਸੀ, ਉਸ ਤਰ੍ਹਾਂ ਛੱਡ ਕੇ ਤੁਰ ਪਏ। ਤੇ ਮੂੰਜੀਆਂ ਦਾ ਪਾਣੀ ਵੀ ਮੂੰਜੀਆਂ ਲੱਗੀ ਸੀ। ਹਾਂਜੀ, ਮੂੰਜੀਆਂ ਦਾ ਜੀ ਨਹੀਂ ਸੀ। ਹਾਂ, ਜੰਮੂਨੀਆਂ। ਹਾਂ, ਤੇ ਉਹਨਾਂ ਪਾਣੀ ਲੈ ਕੇ ਪੀਂਦੇ। ਉਹ ਕਿਉਂ ਜੀ? ਉਹ ਸਮਝੋ ਪੀਣ ਵਾਸਤੇ, ਉਹ ਨਿੱਤਰਾ ਪਾਣੀ ਹੁੰਦਾ ਸੀ। ਹਾਂਜੀ। ਉੱਥੇ ਗਏ ਤੇ ਲਾਸ਼ਾਂ ਪਈਆਂ, ਛੱਡ ਕੇ ਫਿਰ ਆ ਗਏ। ਕਿਹੜਾ ਪਿੰਡ ਸੀ ਉਹ? ਮੈਨੂੰ ਪਿੰਡਾਂ ਦਾ ਨਹੀਂ ਪਤਾ, ਇੰਨਾ ਪਤਾ ਹੁੰਦਾ ਫਿਰ। ਅੱਛਾ ਅੱਛਾ। ਬਹੁਤ ਲਾਸ਼ ਪਈ। ਇੱਕ ਪਿੰਡ ਸੀ ਸੀਟੋ, ਐਲੀ ਤਾਂ ਆਪਾਂ ਬੈਠੇ ਸੀ ਆ ਗਏ। ਹਾਂ, ਐਲੀ ਆਪਾਂ 4 ਦਿਨ ਰਹੇ ਉੱਥੇ ਟੋਬਾ ਸੀ। ਹਾਂ, ਛੱਪੜ ਸੀ। ਹਮੇ ਨਿਸ਼ਾਨ ਤੇ ਕੀ ਹੋਇਆ ਜੀ ਇੱਥੇ? ਛੱਪੜ 'ਚ ਮੈਂ ਨਹਾਉਂਦਾ ਸੀ। ਹਾਂਜੀ। ਸ਼ੀਸ਼ਾ ਵੱਜਿਆ ਸੀ। ਅੱਛਾ ਅੱਛਾ, ਉਸ ਪਿੰਡ ਦੇ ਵਿੱਚ? ਹਾਂ। ਸੀਟੋ ਪਿੰਡ ਸੀ ਇੱਕ ਹਿੰਦੁਸਤਾਨ 'ਚ। ਹਾਂਜੀ। ਉੱਥੇ ਜਦੋਂ ਲੰਘੇ ਨਾ ਅਸੀਂ, ਅੱਧੀ ਕੁ ਦੁਨੀਆ ਕੋਠਿਆਂ 'ਤੇ ਇੱਧਰ, ਅੱਧੀ ਕੁ ਇੱਧਰ, ਫੌਜੀ ਅੱਗੇ ਕੋਈ ਮਗਰ। ਉੱਥੇ ਸਾਨੂੰ ਇਹ ਹੋ ਗਿਆ ਵੀ ਸਾਨੂੰ ਇੱਥੇ ਸ਼ਹੀਦ ਕਰਨਗੇ। ਅੱਛਾ। ਤੇ ਉਹ ਅੱਲਾ ਕੀਤਾ, ਰੱਬ ਨੇ ਸਾਡੀ ਸੁਣ ਲਈ। ਅਸੀਂ ਇੱਥੋਂ ਦਾ ਦਾਣਾ ਪਾਣੀ ਚੁਗਣਾ ਸੀ, ਅਸੀਂ ਇੱਥੇ ਆ ਗਏ। ਸਹੀ ਹੋ ਗਿਆ। ਬੜੀਆਂ ਮੁਸੀਬਤਾਂ ਵੇਖੀਆਂ ਜੀ? ਹਾਂਜੀ, ਬਿਲਕੁਲ। ਪੈਦਲ ਨਿੱਕੇ ਪੈਦਲ ਠੀਕ ਹੋ ਗਿਆ ਫਿਰ। ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।